अस्सलाम वालेकुम सत श्री अकाल दोस्तों, मैं हाँ पंजाबी प्रचार स्टूडियो ਤੋਂ ਅਹਿਮਦ ਰਜ਼ਾ ਔਰ ਅੱਜ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਜਿਨ੍ਹਾਂ ਨੂੰ ਯਕੀਨਨ ਤੁਸੀਂ ਸਕਰੀਨ ਤੇ ਵੀ ਦੇਖਿਆ ਹੋਵੇਗਾ ਔਰ ਟੀਵੀ ਚੈਨਲ ਤੇ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ। ਇੱਕ ਬਹੁਤ ਪਾਕਿਸਤਾਨ ਦਾ ਵੱਡਾ ਪ੍ਰੋਗਰਾਮ ਉਸ ਦੇ ਪਰਮਾਨੈਂਟ ਮੈਂਬਰ ਹਨ ਔਰ ਉਹਦੇ ਰਾਹੀਂ ਆਪਣੇ ਹਾਸੇ ਵਿਖੇੜਦੇ ਰਹਿੰਦੇ ਹਨ। ਲੇਕਿਨ ਅੱਜ ਅਸੀਂ ਉਹਨਾਂ ਹਾਸਿਆਂ ਤੋਂ ਹਟ ਕੇ ਇਹਨਾਂ ਨਾਲ ਕੁਝ ਗੱਲਬਾਤ ਕਰਾਂਗੇ। ਅੱਛਾ ਅਕਰਮ ਦਾਸ ਜੀ, ਇੱਕ ਜਿਹੜਾ ਬੜਾ ਸੋਹਣਾ ਐਕਸਪੀਰੀਅੰਸ ਹੋਇਆ ਉਸ ਤੋਂ ਪਹਿਲੇ ਇਹ ਬੜਾ ਦੁੱਖ ਵੀ ਆਂਦਾ ਇਸ ਗੱਲ ਤੇ ਕਿ ਪਾਕਿਸਤਾਨੀ ਫਿਲਮ ਜਿਹੜੀ ਹੈ, ਪੰਜਾਬੀ ਫਿਲਮ ਜਿਹਨੇ ਬੜਾ ਰਾਜ ਕੀਤਾ ਹੈ, ਉਹ ਇਸ ਦੇ ਵਿੱਚ ਬਿਲਕੁਲ ਖਤਮ ਹੋ ਗਈ ਸਾਡੇ ਆਪਣੇ ਪੰਜਾਬ ਦੇ ਵਿੱਚ। ਲੇਕਿਨ ਚੜ੍ਹਦੇ ਦੇ ਜਿਹੜੇ ਪੰਜਾਬੀ ਸਨ ਉਹਨਾਂ ਨੇ ਆਪਣੀ ਇੱਕ ਮਿਜ਼ਾਈਆ ਕੈਟੇਗਰੀ ਤੋਂ ਲੈ ਕੇ ਅੱਗੇ ਤੱਕ ਬਹੁਤ ਜ਼ਿਆਦਾ ਆਰਟ ਮੂਵੀ ਵੀ ਦਿੱਤੀਆਂ, ਸਾਰਾ ਕੁਝ ਉਹਨਾਂ ਨੇ ਕੀਤਾ। ਉਹਨਾਂ ਦਾ ਕਨੈਕਸ਼ਨ ਕਿਵੇਂ ਬਣਦਾ ਹੈ ਲਹਿੰਦੇ ਦੇ ਲੋਕਾਂ ਦੇ ਨਾਲ ਔਰ ਇਹ ਕਨੈਕਸ਼ਨ ਕਿਸ ਹੱਦ ਤੱਕ ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਆਪਸੀ ਸਾਂਝ ਉਹਨਾਂ ਦੀ ਉਹ ਪੈਦਾ ਕਰ ਰਹੀ? ਇਹ ਦੇਖੋ, ਪਹਿਲੇ ਵੀ ਫਿਲਮਾਂ ਕਰਦੇ ਸੀ ਇੱਧਰੋਂ, ਸਾਡੇ ਪਾਕਿਸਤਾਨ ਤੋਂ ਉੱਧਰ, ਸਾਰੇ ਉੱਧਰੋਂ ਇੱਧਰ ਆ ਕੇ ਕਰਦੇ ਸੀ। ਉਹ ਫਿਲਮਾਂ ਚੱਲਦੀਆਂ ਰਹੀਆਂ, ਪਹਿਲੇ ਕਰਦੇ ਰਹੇ ਨੇ। ਲੇਕਿਨ ਰਿਦਮ ਬॉय ਪ੍ਰੋਡਕਸ਼ਨ ਵਾਲਿਆਂ ਜਿਹੜਾ ਕੰਮ ਕੀਤਾ, ਉਹਨਾਂ ਨੇ 4-5 ਐਕਟਰ ਉਹ ਫੜੇ ਜਿਨ੍ਹਾਂ ਦੀ ਪਹਿਚਾਣ ਸੀ ਪਾਕਿਸਤਾਨ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਲੋਕੀ ਚਾਹੁੰਦੇ ਹਨ ਕਿ ਯਾਰ ਇਹ ਕੀ ਹੋਣ ਲੱਗਾ। ਉਸ ਤੋਂ ਬਾਅਦ ਉਹ ਵੀ ਉੱਧਰੋਂ ਸੁਪਰਸਟਾਰ ਜਿਹੜੇ ਸੀ ਉਹਨਾਂ ਨੇ ਇਕੱਠੇ ਕੀਤੇ। ਉਹ ਇਕੱਠੇ ਕਰਕੇ ਜਦੋਂ ਦੋਨੇ ਪੰਜਾਬ ਇਕੱਠਾ ਕਰਕੇ ਇੱਕ ਪੰਜਾਬ ਕੀਤਾ ਤਾਂ ਲੋਕਾਂ ਨੂੰ ਇਹ ਹੋ ਗਿਆ ਕਿ ਯਾਰ ਇਹ ਸਾਂਝਾ ਪੰਜਾਬ ਜਾਂ ਪੰਜਾਬ ਕਿਵੇਂ ਜੁੜ ਗਿਆ। ਅਸੀਂ ਤਾਂ ਟੋਟੇ ਕੀਤੇ, ਟੋਟਿਆਂ 'ਚ ਵੇਖਿਆ ਸੀ, ਉਹਨਾਂ ਨੂੰ ਲਹਿਦਾ ਵੇਖਿਆ, ਇਹਨਾਂ ਨੂੰ ਲਹਿਦਾ ਵੇਖਿਆ। ਫਿਰ ਵੇਖਣ ਵਾਲਿਆਂ ਨੂੰ ਇਹ ਹੋਇਆ ਕਿ ਯਾਰ ਇਹਨਾਂ ਦੋਵਾਂ ਨੇ ਕੀ ਕੀਤਾ, ਉਹਨਾਂ ਨੇ ਅੱਛਾ ਕੀਤਾ, ਇਹਨਾਂ ਨੇ ਅੱਛਾ ਕੀਤਾ। ਲੇਕਿਨ ਉਹ ਸੋਚ, ਉਹ ਡਾਇਰੈਕਟਰ ਦੀ, ਉਹ ਰਾਈਟਰ ਦਾ ਜ਼ੇਨ ਸੀ, ਜੋ ਉਹਨਾਂ ਨੇ ਕਿਹਾ ਕਿ ਯਾਰ ਲੋਕੀ ਵੇਖਣਗੇ, ਠੀਕ ਹੈ ਨਾ ਜੀ। ਉਹ ਵੇਖਣ ਤੋਂ ਬਾਅਦ ਲੋਕੀ ਕਹਿਣਗੇ ਯਾਰ ਇਹਨੇ ਬਹੁਤ ਅੱਛਾ ਕੀਤਾ, ਉਹਨੇ ਬਹੁਤ ਅੱਛਾ ਕੀਤਾ। ਉਹਨਾਂ ਨੇ ਫਿਰ ਜੋੜਿਆ ਉਹਨੂੰ, ਦੋਨਾਂ ਪੰਜਾਬਾਂ ਨੂੰ ਜੋੜ ਕੇ ਇੱਕ ਪੰਜਾਬ ਕੀਤਾ। ਉਹ ਲੋਕਾਂ ਦੇ ਜ਼ੇਨ 'ਚ ਆਇਆ ਕਿ ਯਾਰ ਇਹ ਬਹੁਤ ਅੱਛਾ ਕੀਤਾ, ਯਾਰ ਇਹਨਾਂ ਵੀ ਬੜਾ ਅੱਛਾ ਕੀਤਾ, ਯਾਰ ਉਹਨਾਂ ਵੀ ਬੜਾ ਅੱਛਾ ਕੀਤਾ, ਯਾਰ ਇੱਥੇ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ ਨਾ, ਇਹ ਕਿਉਂ ਹੋਇਆ। ਉਹ ਲੋਕਾਂ ਦਾ ਪਿਆਰ, ਕਸ਼ਿਸ਼ ਵੱਧ ਗਈ ਇੱਕ ਦੂਜੇ ਨਾਲ ਕਿ ਯਾਰ ਇਹ ਤੇ ਬੜੇ ਅੱਛੇ ਨੇ। ਇੱਧਰ ਵਾਲਿਆਂ ਨੇ ਕਿਹਾ ਉੱਧਰ ਵਾਲੇ ਬਹੁਤ ਅੱਛੇ ਨੇ। ਉਹ ਸਾਹਸ ਇੱਕ ਦੂਜੇ ਦੇ ਦਿਲ 'ਚ ਪੈਦਾ ਹੋ ਗਿਆ। ਫਿਰ ਜਿਹੜਾ ਕੰਮ ਹਕੂਮਤਾਂ ਨਹੀਂ ਸੀ ਕਰ ਸਕੀਆਂ, ਸਾਨੂੰ ਉਹ ਇਕੱਠੇ ਨਹੀਂ ਸੀ ਕਰ, ਉਹ ਫਿਲਮ ਦੇ ਜ਼ਰੀਏ ਅਸੀਂ ਇਕੱਠੇ ਹੋ ਗਏ। ਉਹ ਜਿੰਨਾ ਲੋਕਾਂ ਨੇ ਪਿਆਰ ਨਾਲ ਵੇਖਿਆ, ਉਹ ਉਹਨਾਂ ਦਾ ਪਿਆਰ ਵਧਿਆ, ਆਪਸ ਵਿੱਚ ਪਿਆਰ ਵਧਿਆ। ਇੱਧਰ ਵਾਲੇ ਪੰਜਾਬ ਨਾਲ ਉੱਧਰ ਵਾਲੇ ਪੰਜਾਬ ਦਾ ਪਿਆਰ ਆਪਸ ਵਿੱਚ ਇੰਜ ਦਾ ਜੁੜ ਗਿਆ ਕਿ ਉਹਨਾਂ ਕਿਹਾ ਯਾਰ ਹੋਰ ਹੋਣੀ ਚਾਹੀਦੀ ਫਿਲਮ। ਉਹ ਪਾਰਟ 2 ਆ ਗਈ, ਪਾਰਟ 2 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹੋ ਗਿਆ। ਉਸ ਤੋਂ ਜ਼ਿਆਦਾ ਜਦੋਂ ਹੋਇਆ ਤਾਂ ਲੋਕਾਂ ਨੇ ਫਿਰ ਇੱਧਰ ਉੱਧਰ ਵਾਲਾ ਕਹਿਣਾ ਛੱਡ ਦਿੱਤਾ, ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਯਾਰ ਉਹਨੇ ਬੜਾ ਅੱਛਾ ਕੰਮ ਕੀਤਾ, ਉਹਨੇ ਬੜਾ ਅੱਛਾ ਕੰਮ। ਬਿਲਕੁਲ, ਬਕਾਇਦਾ ਉਹਦੀ ਸ਼ਨਾਖਤ ਹੋ ਗਈ, ਐਕਟਰ ਦੀ ਸ਼ਨਾਖਤ ਹੋ ਗਈ ਜੀ, ਐਕਟਰ ਦੀ ਸ਼ਨਾਖਤ ਹੋ ਗਈ। ਫਿਰ ਉਹ ਗੱਲ ਖਤਮ ਹੋ ਗਈ, ਉਹ ਫਰਕ ਖਤਮ ਹੋ ਗਿਆ। ਜਦੋਂ ਪਹਿਲੇ ਕਹਿੰਦੇ ਸੀ ਕਿ ਯਾਰ ਇੱਧਰ ਵਾਲਿਆਂ ਨੇ ਇਹ ਕੀਤਾ, ਉੱਧਰ ਵਾਲਿਆਂ ਨੇ ਉਹ ਕੀਤਾ, ਫਿਰ ਨਾਂ ਲੈ ਕੇ ਕਹਿਣ ਲੱਗ ਪਏ ਯਾਰ ਉਹਨੇ ਬੜਾ ਅੱਛਾ ਕੀਤਾ, ਉਹਨੇ ਬੜਾ ਅੱਛਾ। ਅੱਛਾ, ਬਿਲਕੁਲ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਇਹਨਾਂ ਮੂਵੀਜ਼ ਰਾਹੀਂ ਜਿਹੜੀ ਨਫ਼ਰਤ ਸੀ ਔਰ ਲੋਕਾਂ ਨੂੰ ਕੁ ਸਮਝ ਆਈ ਕਿ ਇਹ ਤਾਂ ਇੱਕੋ ਹੀ ਤਰ੍ਹਾਂ ਬੋਲਦੇ ਨੇ, ਇਹ ਤਾਂ ਇੱਕੋ ਤਰ੍ਹਾਂ ਹੀ ਖਾਂਦੇ ਨੇ, ਸਾਰਾ ਕੁਝ ਇੱਕ ਕਰਦੇ ਨੇ। ਤੇ ਆਮ ਪਬਲਿਕ ਦੇ ਵਿੱਚ ਉਹ ਜਿਹੜੇ ਕੋਈ ਪਾਇਆ ਹੋਇਆ ਸੀ ਜ਼ਿਹਨਾਂ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਵੀ ਫਲਾਮ ਬੁਰੇ, ਉਹ ਬਹੁਤ ਹੱਦ ਤੱਕ ਘਟਾ ਹੈ। ਇਹਦੇ ਲਈ ਅਸੀਂ ਤੁਹਾਨੂੰ ਸਾਰੇ ਐਪਰੀਸ਼ੀਏਟ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਤੁਸੀਂ ਨਫ਼ਰਤ ਘਟਾਈ ਹੈ। ਹੁਣ ਅਸੀਂ ਆਨੇ ਚੱਲ ਮੇਰਾ ਪੁੱਤ 2 ਦੇ ਵਿੱਚ, ਜਿੰਨਾ ਤੁਸੀਂ ਹਲਕੀ ਜਿਹੀ ਗੱਲ ਵੀ ਕੀਤੀ ਹੈ, ਚੱਲ ਮੇਰਾ ਪੁੱਤ ਪਹਿਲੀ ਕੀ ਹੈ ਤੇ ਦੂਸਰੀ ਕੀ ਹੈ, ਇਹਦੀ ਕੀ, ਇਹਦੇ ਪਿੱਛੇ ਥੀਮ ਕੀ ਹੈ ਔਰ ਇਸ ਨੂੰ ਜਿਹੜੀ ਕਾਮਯਾਬੀ ਮਿਲੀ ਹੈ, ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੇ ਕਲਿੱਕ ਕੀਤੀ? ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ, ਪਹਿਲੀ ਫਿਲਮ ਜਿਹੜੀ ਸੀ ਉਹਦੇ ਵਿੱਚ ਇੰਟਰੋਡਕਸ਼ਨ ਲਾ ਲਓ ਕਿ ਸਾਡਾ ਤਾਰਫ ਹੋ ਗਿਆ ਸਭ ਦਾ ਕਿ ਉੱਧਰ ਦੇ ਪੰਜਾਬ ਦੇ ਨੇ, ਆ ਉੱਧਰ ਦੇ ਪੰਜਾਬ ਦੇ। ਜਦੋਂ ਪ੍ਰਦੇਸ਼ 'ਚ ਜਾ ਕੇ ਰਹਿੰਦੇ ਆ ਫਿਰ ਸਾਰੇ ਇੱਕੋ ਜਿਹੇ ਹੋ ਜਾਂਦੇ, ਫਿਰ ਨਾ ਇੱਧਰ ਵਾਲਾ ਰਹਿੰਦਾ ਨਾ ਉੱਧਰ ਵਾਲਾ ਹੁੰਦਾ। ਉੱਥੇ ਇੱਕ ਦੂਜੇ ਨਾਲ ਫਿਰ ਪਿਆਰ ਵੱਧਦਾ, ਇੱਕ ਦੂਜੇ ਨਾਲ ਕਸ਼ਿਸ਼ ਹੁੰਦੀ ਮਿਲਣ ਦੀ, ਯਾਰ ਉਹ ਬੰਦਾ ਬੜਾ ਅੱਛਾ ਸੀ, ਯਾਰ ਉਹ ਬੜਾ ਅੱਛਾ ਸੀ, ਯਾਰ ਉਹਦਾ ਵੀਜ਼ਾ ਲੱਗ ਗਿਆ, ਉਹ ਡਿਪੋਰਟ ਹੋ ਗਿਆ, ਯਾਰ ਉਹ ਫੜਿਆ ਗਿਆ। ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦਿਖਾਈਆਂ। ਅਸੀਂ ਕੋਈ ਆਪਣੇ ਕੋਲੋਂ, ਮੈਂ ਕਹਿੰਦਾ ਕਿ ਰਿਦਮ ਬॉय ਵਾਲਿਆਂ, ਜਿਹੜਾ ਅਮਰਿੰਦਰ ਭਾਜੀ ਜਾਂ ਕਾਰਜ ਭਾਜੀ ਨੇ ਜੀ, ਉਹਨਾਂ ਨੇ ਇਸ ਵੇੜੇ ਨੂੰ ਲੈ ਕੇ ਟੁਰੇ ਔਰ ਉਹਨਾਂ ਦੀ ਸੋਚ, ਇਸ ਗੱਲ ਤੋਂ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਯਾਰ ਉਹਨਾਂ ਦੀ ਸੋਚ ਬਹੁਤ ਅੱਛੀ ਸੀ ਕਿ ਇੱਕ ਫਿਲਮ ਨਾ ਲੱਗੇ, ਇੱਕ ਇਹੋ ਜਿਹੀ ਕਹਾਣੀ ਲੱਗੇ ਕਿ ਜਿਹੜੀ ਹਰ ਬੰਦੇ ਨਾਲ ਬੀਤਦੀ। ਹਰ ਬੰਦਾ ਪ੍ਰਦੇਸ਼ 'ਚ ਜਾ ਕੇ ਜਦੋਂ ਸੈੱਟ ਹੋਣ ਤੋਂ ਪਹਿਲੇ ਜਦੋਂ ਧੱਕੇ ਖਾਂਦਾ, ਉਹ ਨਹੀਂ ਅਸੀਂ ਵੇਖਿਆ ਨਾ। ਉਹ ਚੀਜ਼ ਦਿਖਾਈ ਲੋਕਾਂ ਨੂੰ ਕਿ ਯਾਰ ਇਹ ਚੀਜ਼ ਕੀ ਹੁੰਦੀ ਹੈ ਪ੍ਰਦੇਸ਼ 'ਚ। ਅਸੀਂ ਇੱਥੇ ਕਹਿੰਦੇ ਹਾਂ ਕਿ ਯਾਰ
ਪੁੱਤਰ ਬਾਹਰ ਚਲਾ ਗਿਆ, ਹੁਣ ਖੈਰ ਹੈ। ਹੂੰ ਪਿਛਲੇ ਯੈਸ਼ੀ ਕਰਨ ਡਏ, ਉਹ ਉੱਥੇ ਮਜ਼ਦੂਰੀ ਕਰਨ ਡਿਆ, ਉਹਨੂੰ ਲੱਭ ਰਹੀ ਹੈ ਨਹੀਂ ਲੱਭ ਰਹੀ, ਭੁੱਖਾਂ ਘੱਟ ਰਿਹਾ, ਉਹਨੇ ਪੈਸੇ ਵੀ ਪਿੱਛੇ ਪਾਉਣੇ ਵੀ ਯਾਰ ਇਹ ਮਜਬੂਰੀ ਪੈ ਗਈ ਹੈ, ਮਜਬੂਰੀ ਪੈ ਗਈ। ਤੇ ਇੱਧਰ ਵਾਲੇ ਜਿਹੜੇ ਨੇ ਉਹ ਹੱਥ ਖੋਲ ਦਿੰਦੇ ਨੇ ਕਿ ਯਾਰ ਕਹਿੰਦੇ ਨੇ ਕਿ ਮੁੰਡਾ ਜਿੰਨਾ ਗਿਆ ਮਰਜ਼ੀ ਪੈਰ ਤੇ ਖਰਚਾ ਹੁਣ ਕਰੋ। ਕੰਮ ਸ਼ੁਰੂ। ਜੀ ਜੀ ਅੱਛਾ, ਸੁਣਨ ਦੇ ਵਿੱਚ ਆ ਰਹੀ ਹੈ ਕਿ ਪਾਰਟ 2 ਜਿਹੜੀ ਹੈ ਉਹ ਪਾਰਟ 1 ਦੇ ਵੀ ਸਾਰੇ ਰਿਕਾਰਡ ਉਸਨੇ ਤੋੜ ਦਿੱਤੇ ਨੇ। ਕਿਤਨੀ ਖੁਸ਼ੀ ਹੋ ਰਹੀ ਹੈ ਔਰ ਆਪਣੇ ਸਾਥੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ, ਜਿੰਦੇ ਵਿੱਚ ਅਮਰਿੰਦਰ ਬਾਜੀ, ਇਫਤਖਾਰ ਠਾਕਰ ਜੀ, ਨਾਸਿਰ ਚਨਿਓਟੀ ਜੀ, ਜਿਤਨੇ ਉਹਦੇ ਵਿੱਚ ਸਾਰੇ ਅੱਛੇ ਨੇ। ਸ਼ੁਕਰ ਅਦਾ ਕਰਨਾ ਚਾਹੀਦਾ ਕਿ ਦੇਖੋ ਇਸ ਚੀਜ਼ ਦਾ ਫਖਰ ਹੈ, ਜਿੱਦਣ ਅਸੀਂ 1 ਚੱਲੀ ਸੀ ਫਿਲਮ ਤੋਂ ਉਹਨੇ ਰਿਕਾਰਡ ਕਾਇਮ ਕੀਤਾ ਇੱਕ ਪੰਜਾਬੀ ਫਿਲਮਾਂ ਦਾ, ਤੇ ਉਹਨਾਂ ਸਭ ਤੋਂ ਜ਼ਿਆਦਾ ਬਿਜ਼ਨਸ ਕੀਤਾ। ਫਿਰ ਜਦੋਂ ਪਾਰਟ 2 ਸ਼ੁਰੂ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਹੁਣ ਕੀ ਕਰਾਂਗੇ, ਅਸੀਂ ਇੱਕ ਵਿਨ ਕੀਤੀ, ਹਰ ਸ਼ੈ ਵਿਨ ਕਰ ਗਏ ਆ, ਤੇ ਹੁਣ ਅਸੀਂ ਕੀ ਕਰਾਂਗੇ। ਤੇ ਕਾਰਜ ਭਾਜੀ ਨੇ ਕਿਹਾ ਸੀ ਕਿ ਭਾਜੀ ਹੁਣ ਅਸੀਂ ਆਪਣਾ ਆਪ ਰਿਕਾਰਡ ਤੋੜਨਾ ਚਾਹੁੰਦੇ ਆ। ਮੈਂ ਕੀ ਮਤਲਬ, ਉਹਨਾਂ ਨੇ 1 ਨੇ ਰਿਕਾਰਡ ਕੀਤੇ ਨੇ ਕਾਇਮ ਸਾਰੇ ਹੀ, ਅਸੀਂ 1 ਨੂੰ ਤੋੜਨਾ ਚਾਹੁੰਦੇ ਆ। ਹੁਣ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ, ਸਾਡਾ ਆਪਣੇ ਨਾਲ ਮੁਕਾਬਲਾ ਕਿ ਯਾਰ ਅਸੀਂ ਉਸ ਤੋਂ ਅੱਛੀ ਚੀਜ਼ ਦੇਵਾਂਗੇ, ਉਸ ਤੋਂ ਅੱਛੀ ਚੀਜ਼ ਵਹਾਵਾਂਗੇ ਲੋਕਾਂ ਨੂੰ, ਤੇ ਉਹਦੇ ਵਿੱਚ ਅਸੀਂ ਜਿੱਤਾਂਗੇ। ਅੱਛਾ ਅਕਰਮ ਜੀ, ਉਦਾਸ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ, ਮੈਂ ਦਿਲ ਕਰਦਾ ਜੀ, ਖੁਸ਼ ਕਰੀ ਕਿਉਂਕਿ ਜਾਓ ਤੁਸੀਂ ਉਦਾਸ ਹੋ ਨਹੀਂ, ਮਾਸ਼ਾਅੱਲਾ ਹੱਸਦੇ ਖੇਡਦੇ ਹੋ, ਤੇ ਰੱਬ ਨੇ ਤੁਹਾਨੂੰ ਇਹ ਨਿਹਮਤ ਦਿੱਤੀ ਹੈ ਕਿ ਜਿੱਥੇ ਬੈਠਦੇ ਹੋ ਉਹਨਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਨਹੀਂ ਚੱਲੀ ਜੀ ਪਾਰਟ 2, ਹਾਂਜੀ ਅੱਧੇ ਐਕਟਰ ਇੱਥੋਂ ਦੇ ਪਾਕਿਸਤਾਨੀ ਪੰਜਾਬ ਦੇ ਸੀ, ਅੱਧੇ ਚੜ੍ਹਦੇ ਦੇ ਸੀ। ਜੀ ਬਿਲਕੁਲ। ਦਿਲ ਦੇ ਵਿੱਚ ਅਫਸੋਸ ਹੁੰਦਾ ਹੈ ਕਿ ਯਾਰ ਇੱਥੇ ਵੀ ਚੱਲਣੀ ਚਾਹੀਦੀ ਸੀ। ਦੇਖੋ ਕਿ ਤੁਸੀਂ ਕੰਪਨੀ ਹੈ, ਉਹਦੇ 'ਚ ਕੰਮ ਕਰ ਰਹੇ ਹੋ, ਜਾਂ ਇੱਕ ਘਰ ਹੈ, ਘਰਦਿਆਂ ਨੂੰ ਪਤਾ ਕਿ ਯਾਰ ਸਾਡਾ ਬੱਚਾ ਹੈ ਕੰਮ ਕਰ ਰਿਹਾ, ਜਾਂ ਸਟੋਰ ਕੋਈ ਬਣਾਇਆ ਹੈ, ਅਗਰ ਉਹ ਸਟੋਰ ਦੀ ਚੀਜ਼ ਨਾ ਖਾਣਗੇ ਨਾ ਵੇਖਣਗੇ ਤਾਂ ਤਕਲੀਫ ਤੇ ਹੋਏਗੀ ਨਾ ਜੀ। ਤਕਲੀਫ ਤੇ ਹੁੰਦੀ ਹੈ ਕਿ ਯਾਰ ਮੇਰੇ ਵੀ ਦੋਸਤ, ਮੇਰੇ ਭੈਣਾਂ ਭਰਾ ਦੂਜੇ, ਉਹ ਵੀ ਭੈਣਾਂ ਭਰਾ ਨੇ ਜਿਹੜੇ ਵੇਖ ਕੇ ਆ ਰਹੇ ਨੇ ਦੂਜੇ ਮੁਲਕਾਂ ਦੇ ਵਿੱਚ ਵੀ, ਲੇਕਿਨ ਇਹ ਹੁੰਦਾ ਕਿ ਯਾਰ ਮੇਰੇ ਘਰ ਦੇ ਵੀ ਜਾ ਕੇ ਵੇਖ ਕੇ ਆਉਣ ਚੀਜ਼, ਤੇ ਉਹਦੇ ਵਿੱਚ ਆ ਕੇ ਯਾਰ ਇੱਥੇ ਲੰਘੀਏ ਲੋਕੀ ਕਹਿਣ ਕਿ ਯਾਰ ਤੁਹਾਡੀ ਫਿਲਮ ਲੱਗੀ। ਉਹ ਅਸੀਂ ਜਦੋਂ ਵੀ ਫਿਲਮ ਲੱਗੀ ਜਾਂ ਤਾਂ ਪ੍ਰਮੋਸ਼ਨ ਲਈ ਚਲੇ ਗਏ ਆ ਬਾਹਰ, ਜਾਂ ਸਾਨੂੰ ਬਾਹਰੋਂ ਹੀ ਪਤਾ ਲੱਗਾ ਕਿ ਯਾਰ ਤੁਹਾਡੀ ਫਿਲਮ ਬੜੀ ਅੱਛੀ ਹੈ। ਇੱਥੇ ਜਦੋਂ ਨੈਟ ਤੇ ਆਉਂਦੀ ਉਦੋਂ ਤੇ ਫਿਰ ਘਰ ਘਰ ਬੰਦਾ ਵੇਖ ਲੈ, ਲੇਕਿਨ ਵੱਡੀ ਪਰਦਾ ਸਕਰੀਨ ਦੇ ਉੱਤੇ ਵੇਖਣ ਦਾ ਇੱਕ ਮਜ਼ਾ ਹੀ ਹੋ ਗਿਆ। ਜੀ ਉਹ ਤਾਂ ਡੈਫੀਨਿਟਲੀ ਮੂਵੀ ਇਸ ਤਰ੍ਹਾਂ ਦੀ ਉਹਦੇ ਮੇਰਾ ਖਿਆਲ ਹੈ ਕਰੋਨਾ ਦੀ ਵਜ੍ਹਾ ਤੋਂ ਨਹੀਂ ਲੱਗੀ, ਕੋਈ 8-10 ਦਿਨ ਠਹਿਰ ਕੇ ਜਦੋਂ ਸੈਲਮੇ ਥੀਏਟਰ ਖੁੱਲਣਗੇ ਤੇ ਫਿਰ ਲੱਗੇਗੀ ਇਹਦੇ ਉਮੀਦ ਨਾਲ ਹੈ, ਮਤਲਬ ਇਨਸ਼ਾਅੱਲਾ ਲੱਗੇਗੀ। ਉਮੀਦ ਹੈ ਜੀ ਇਹਦੇ ਤੇ ਕੋਈ ਕੰਮ ਵੀ ਹੋਇਆ। ਜੀ ਕੰਮ ਹੋਇਆ ਜੀ ਕਾਫੀ। ਅੱਜ ਸ਼ੇਰਾ ਸਾਹਿਬ ਨੇ ਉਹਨੇ ਉਦੋਂ 1 ਤੇ ਵੀ ਬੜੀ ਕੋਸ਼ਿਸ਼ ਕੀਤੀ ਸੀ ਲੱਗਣ ਦੀ, ਲੇਕਿਨ ਨਹੀਂ ਸੀ ਲੱਗ ਸਕੀ। ਹੁਣ 2 ਦਾ ਬੜੀ ਉਮੀਦ ਹੈ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਜਾਣ। ਸਾਡੀ ਵੀ ਇਹੀ ਆਸ ਹੈ ਜੀ ਕਿ ਇੱਥੇ ਲੱਗੇ ਮੂਵੀ ਤੇ ਅਸੀਂ ਵੀ ਵੱਡੀ ਸਕਰੀਨ ਤੇ ਦੇਖੀਏ ਇਨਸ਼ਾਅੱਲਾ।